ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਰੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅੱਜ ਅਮਰੀਕਾ ਦੇ ਵਿੱਚ 7 ਅਗਸਤ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ। ਪਾਕਿਸਤਾਨ 'ਚ 8 ਅਗਸਤ ਸਾਲ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ 'ਚ। ਜੀ ਮਸੂਦ, ਬਾਅਦ ਦੀਆਂ ਖਬਰਾਂ ਲੈ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀਆ ਵਿਚਕਾਰ ਮੱਕਾ ਸਮਝੌਤਾ ਹੋ ਗਿਆ ਹੈ। ਇਹ ਸਮਝੌਤਾ ਕੀ ਹੈ ਤੇ ਈਰਾਨ ਦਾ ਆਖਣਾ ਹੈ ਕਿ ਇਹ ਕਾਗਜ਼ੀ ਸਮਝੌਤੇ ਸਾਊਦੀ ਅਰਬ ਨੂੰ ਬਚਾ ਨਹੀਂ ਸਕਦੇ। ਜੀ ਅਸਲ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਈਰਾਨ ਦੀਆਂ ਪ੍ਰੌਕਸੀਜ਼ ਨੇ ਜਿਹੜੀਆਂ, ਹੌਸੀ ਨੇ, ਬਾਕੀ ਸਾਰੇ ਨੇ, ਸਾਊਦੀ ਅਰਬ ਦੁਸ਼ਮਣੀ ਹੈ ਨੇ। ਈਰਾਨ ਨੇ ਡਾਇਰੈਕਟ ਵੀ ਹਮਲੇ ਕੀਤੇ, ਫਿਰ ਪਾਕਿਸਤਾਨ ਵਿੱਚ ਆਇਆ, ਉਹਨੇ ਆਖਿਆ ਸਾਡਾ ਸਮਝੌਤਾ ਸਾਡੀ ਮਜਬੂਰੀ ਨੂੰ ਸਮਝ, ਗੁਆਂਢੀ ਬਣ ਕੇ ਰਹਿ, ਏਦਾਂ ਨਾ ਕਰ। ਉਸ ਤੋਂ ਬਾਅਦ ਈਰਾਨ ਤੇ ਮੁੜ ਗਿਆ, ਪਰ ਉਹਨੇ ਹੌਤੀਆਂ ਨੂੰ ਹਲਾਸ਼ੇਰੀ ਦੇ ਦਿੱਤੀ। ਕੱਲ ਹੀ ਹੌਤੀਆਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਹੈ, ਜਿਹਦੇ 'ਚ 12 ਸਾਊਦੀ ਸ਼ਹਿਰੀ ਨੇ ਜਿਹੜੇ ਉਹ ਫੱਟਰ ਹੋਏ, ਉਹਨਾਂ ਦੇ ਵਿੱਚ ਸੁਣਿਆ ਕਿ ਕੁਝ ਪਾਕਿਸਤਾਨੀ ਵੀ ਨੇ। ਹੁਣ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਜਿਹੜੇ ਸਾਊਦੀ ਅਰਬ ਦੇ ਫੇਰੇ ਤੇ ਸਨ, ਉੱਥੇ ਹੀ ਆਪਣੇ ਤੁਰਕੀਆ ਦੇ ਪ੍ਰਾਈਮ ਮਿਨਿਸਟਰ ਵੀ। ਪਾਕਿਸਤਾਨ ਔਰ ਸਾਊਦੀ ਅਰਬ ਦਾ ਜਿੱਦਾਂ ਪਹਿਲੇ ਡਿਫੈਂਸ ਸਮਝੌਤਾ ਸੀ ਨਾ, ਇਸੇ ਤਰ੍ਹਾਂ ਹੁਣ ਤੁਰਕੀਆ ਵੀ ਉਸ ਸਮਝੌਤੇ ਦਾ ਹਿੱਸਾ ਬਣ ਗਿਆ ਹੈ। ਇਹ ਸਮਝੌਤੇ ਦੇ ਤਹਿਤ ਹੁਣ ਜੇ ਪਾਕਿਸਤਾਨ ਦੇ ਉੱਤੇ ਹਮਲਾ ਹੁੰਦਾ ਤੇ ਉਹਨੂੰ ਸਮਝਿਆ ਜਾਏਗਾ ਕਿ ਸਾਊਦੀ ਅਰਬ ਔਰ ਤੁਰਕੀਆ ਤੇ ਹਮਲਾ ਹੈ। ਤੁਰਕੀਆ ਤੇ ਹਮਲਾ ਹੁੰਦਾ ਤੇ ਸਮਝਿਆ ਜਾਏਗਾ ਪਾਕਿਸਤਾਨ ਸਾਊਦੀ ਅਰਬ ਤੇ ਹਮਲਾ ਹੈ। ਸਾਊਦੀ ਅਰਬ ਤੇ ਹਮਲਾ ਹੁੰਦਾ ਤੇ ਇਹ ਸਮਝਿਆ ਜਾਏਗਾ ਕਿ ਪਾਕਿਸਤਾਨ ਔਰ ਤੁਰਕੀਆ ਤੇ ਹਮਲਾ, ਯਾਨੀ ਤਿੰਨੇ ਮੁਲਕ ਨੇ ਜਿਹੜੇ ਉਹ ਰਲ ਕੇ ਮੁਕਾਬਲਾ ਕਰਨਗੇ। ਉਸ ਤਰ੍ਹਾਂ ਹੀ ਜਿੱਦਾਂ ਨੈਟੋ ਬਣੀ ਸੀਗੀ ਤੇ ਨੈਟੋ ਮੁਲਕਾਂ ਦਾ ਇਹ ਸੀਗਾ ਕਿਸੇ ਇੱਕ ਦੇ ਉੱਤੇ ਹਮਲਾ ਜਿਹੜਾ ਉਹ ਅੱਜ ਵੇਖ ਲਓ ਯੂਰਪ ਦੇ ਵਿੱਚ ਤੁਸੀਂ ਮਾਮਲੇ ਨੇ ਜਿਹੜੇ ਸੇਮ, ਇਹ ਉਹਨਾਂ ਹੀ ਪੈਟਰਨ ਔਰ ਡਾਇਆਗ੍ਰਾਮਸ ਦੇ ਮੁਤਾਬਿਕ ਅੱਗੇ ਟੁਰਿਆ ਜਾ ਰਿਹਾ ਹੈ। ਇਹਨੂੰ ਇੱਕ ਇਸਲਾਮਿਕ ਨੈਟੋ ਦਾ ਨਾਮ ਵੀ ਕਾਲਡ ਕੁਝ ਪੱਤਰਕਾਰ ਨੇ ਜਿਹੜੇ ਉਹ ਦੇ ਰਹੇ ਨੇ। ਬਹਰਹਾਲ ਇਸ ਮਾਮਲੇ ਤੋਂ ਬਾਅਦ ਈਰਾਨ ਦਾ ਇਹ ਆਖਣਾ ਆ, ਬਲਕਿ ਉਹਨਾਂ ਦੀ ਜਿਹੜੀ ਲੀਡਰਸ਼ਿਪ ਆ, ਉਹਨਾਂ ਨੇ ਸਰਕਾਰੀ ਪੱਧਰ ਦੇ ਉੱਤੇ ਬਕਾਇਦਾ ਤਬਸਰਾ ਕਰਦੇ ਹੋਏ ਆ, ਇਬਰਾਹੀਮ ਰਜ਼ਾਈ ਹੋਣੇ ਨੇ ਜਿਹੜੇ, ਉਹਨਾਂ ਆਖਿਆ ਕਿ ਸਾਊਦੀ ਅਰਬ ਜਿੰਨੇ ਮਰਜ਼ੀ ਕਾਗਜ਼ੀ ਸਮਝੌਤੇ ਕਰ ਲਵੇ, ਇਹ ਉਹਦੀ ਸਲਾਮਤੀ ਦੀ ਜ਼ਮਾਨਤ ਨਹੀਂ ਹੈ। ਸੋ ਇਸ ਤੋਂ ਬਾਅਦ ਫਿਰ ਤੁਰਕੀਆ ਦੇ ਜਿਹੜੇ ਤੈਯਬ ਉਰਦਗਾਨ ਹੋਣੇ ਨੇ, ਉਹਨਾਂ ਨੇ ਇਹ ਆਖਿਆ ਕਿ ਸਾਡਾ ਪਾਕਿਸਤਾਨ ਦਾ ਔਰ ਸਾਊਦੀ ਅਰਬ ਦਾ ਆਪਸੀ ਸਮਝੌਤਾ ਕਿਸੇ ਮੁਲਕ ਦੇ ਖਿਲਾਫ ਨਹੀਂ। ਯਾਨੀ ਇਸਰਾਈਲ ਤੇ ਦੋ ਟੋਕ ਕਹਿ ਚੁੱਕਿਆ ਸੀਗਾ ਕਿ ਇਹ ਮੈਨੂੰ ਜ਼ਰਾ ਗਜ਼ਾ ਤੋਂ ਵਿਲਿਆਂ ਹੋ ਲੈਣ ਦੋ, ਤੇ ਈਰਾਨ ਤੋਂ, ਤੇ ਫਿਰ ਅਗਲੀ ਵਾਰੀ ਤੁਰਕੀਆ ਦੀ। ਹੁਣ ਤੁਰਕੀਆ ਇਹ ਕਹਿਣ ਡਿਆ ਕਿ ਜੀ ਇਹ ਕਿਸੇ ਮੁਲਕ ਦੇ ਖਿਲਾਫ ਨਹੀਂ ਆਈ, ਆਪਣੀ ਸਿਕਿਉਰਿਟੀ ਹੈ ਜਿਹੜੀ, ਆਪਣੀ ਸਾਂਭ ਸੰਭਾਲ ਹੈ ਜਿਹੜੀ, ਆਪਣੀ ਰਾਖੀ ਜਿਹੜੀ, ਉਹਦੇ ਲਈ ਕੀਤਾ। ਸੋ ਖਤਰਾ ਕਿਹਨਾਂ ਤੋਂ ਆ, ਇਹ ਉਹਨਾਂ ਸਾਰੇ ਮੁਲਕਾਂ ਨੂੰ ਸੁਣਾ ਦੇ ਦਿੱਤਾ ਗਿਆ, ਭਾਵੇਂ ਉਹ ਇਸਰਾਈਲ ਹੈ ਤੇ ਭਾਵੇਂ ਉਹ ਈਰਾਨ ਆ। ਪਰ ਈਰਾਨ ਦੇ ਇਸ ਬਿਆਨ ਤੋਂ ਬਾਅਦ ਇਹ ਵਜ਼ਾਹਤ ਦਿੱਤੀ ਗਈ ਹੈ ਤੁਰਕੀਆ ਦੇ ਪ੍ਰਾਈਮ ਮਿਨਿਸਟਰ ਵੱਲੋਂ ਕਿ ਇਹ ਸਮਝੌਤਾ ਤਿੰਨੇ ਮੁਲਕਾਂ ਦਾ ਕਿਸੇ ਦੇ ਖਿਲਾਫ ਨਹੀਂ ਹੈ, ਅਸੀਂ ਆਪਣੀ ਸਿਕਿਉਰਿਟੀ ਲਈ ਕੀਤਾ ਹੈ। ਕਸ਼ਮੀਰ 'ਚ ਰਾਜ ਬਣਾਉਣ ਦੇ ਦਾਅਵੇਦਾਰਾਂ ਦੀ ਇਸਲਾਮਾਬਾਦ ਸਰਕਾਰ ਵੀ ਜਾਣ ਵਾਲੀ ਹੈ। ਬਿਲਾਵਲ ਸਰਦਾਰੀ ਹੁਣ ਜ਼ਾਹਰ ਹੈ ਕਿ ਮੁਸਲਿਮ ਲੀਗ ਨੂਨ ਹੈ ਜਿਹੜੀ, ਉਹ ਇੰਨੀਆਂ ਸੀਟਾਂ ਜਿੱਤ ਚੁੱਕੀ ਹੈ ਕਿ ਉਹ ਉੱਥੇ ਸਰਕਾਰ ਬਣਾਉਣ ਦੇ ਬਿਲਕੁਲ ਪੋਜੀਸ਼ਨ 'ਚ ਹੈ। ਇਸ ਤੋਂ ਜ਼ਰਾ ਪਿੱਛੇ ਜਾਣਾ ਪਏਗਾ ਸਾਨੂੰ। ਜਦੋਂ ਗਿਲਗਿਤ ਬਲਤਿਸਤਾਨ ਦੀਆਂ ਚੋਣਾਂ ਹੋਈਆਂ, ਉੱਥੇ ਪਾਕਿਸਤਾਨ ਪੀਪਲਸ ਪਾਰਟੀ ਜਿੱਤੀ। ਨਵਾਜ਼ ਸ਼ਰੀਫ ਹੋਣੇ ਨੇ ਜਿਹੜੇ, ਉਹਨਾਂ ਆਖਿਆ ਜੀ ਬਿਲਕੁਲ ਠੀਕ ਹੈ, ਮੁਬਾਰਕ ਹੋਵੇ, ਤੁਸੀਂ ਆਪਣੀ ਇੱਥੇ ਰਿਆਸਤੀ ਸਰਕਾਰ ਬਣਾਓ। ਉਦੋਂ ਤੱਕ ਠੀਕ ਸੀ। ਹੁਣ ਕਸ਼ਮੀਰ ਦੇ ਮਾਮਲੇ ਦੇ ਵਿੱਚ ਵੀ ਬਿਲਾਵਲ ਦੀ ਇਹ ਰਹੀ ਸੀਗੀ ਕਿ ਇੱਥੇ ਵੀ ਰਿਆਸਤੀ ਸਰਕਾਰ ਸਾਡੀ ਬਣੇ, ਯਾਨੀ ਸਿੰਧ 'ਚ ਵੀ ਅਸੀਂ, ਗਿਲਗਿਤ ਬਲਤਿਸਤਾਨ 'ਚ ਵੀ ਅਸੀਂ, ਬਲੋਚਿਸਤਾਨ 'ਚ ਵੀ ਅਸੀਂ, ਤੇ ਹੁਣ ਕਸ਼ਮੀਰ 'ਚ ਵੀ ਅਸੀਂ ਹੋਈਏ। ਸਿਆਸੀ ਹੋਲਡ ਰੀਜ ਤੇ ਹੋ ਸਕਦੀ ਹੈ, ਪਰ ਇਹ ਕਦੀ ਰੀਜਾਂ ਜਿਹੜੀਆਂ ਉਹ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ। ਇਹਨੂੰ ਸਿਆਸੀ ਰੀਜ ਕਹਿ ਲਵੋ ਜਾਂ ਜੋ ਵੀ ਨਾ ਦੇ ਲਵੋ। ਹੁਣ ਕਸ਼ਮੀਰ ਦੇ ਵਿੱਚ ਤੁਸੀਂ ਕਹੋ ਕਿ ਜੀ ਧਾਂਦਲੀ ਦੇ ਨਾਲ ਜਿੱਤੇ ਨੇ ਜਾਂ ਜਿੱਦਾਂ ਵੀ ਜਿੱਤੇ ਨੇ, ਜਾਂ ਟਰਨ ਆਊਟ ਨਹੀਂ ਰਿਹਾ, ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ ਪਰਾਂ ਹੋ ਜਾਣਾ ਕਿ ਨਹੀਂ ਅਸੀਂ ਇਹਨਾਂ ਚੋਣਾਂ ਦਾ ਬਾਈਕਾਟ ਕਰਨੇ ਆ, ਉਹਨਾਂ ਦਾ ਵੋਟ ਬੈਂਕ ਵੀ ਤੇ ਖਿਲ ਰਿਹਾ ਨਾ, ਕਿੱਧਰ ਗਿਆ ਹੋਏਗਾ, ਜਾਂ ਪੀਪਲਸ ਪਾਰਟੀ ਦੇ ਹੱਕ 'ਚ ਜਾਂ ਇੱਧਰ। ਬਿਲਾਵਲ ਕਸ਼ਮੀਰ ਦੀਆਂ ਇਹਨਾਂ ਚੋਣਾਂ ਦੇ ਨਤੀਜਿਆਂ ਨੂੰ ਮੰਨਣ ਤੋਂ ਦੋ ਟੋਕਰ ਸਾਫ਼ ਇਨਕਾਰੀ ਨੇ। ਉਹ ਕਹਿੰਦੇ ਮੈਂ ਇਹਨਾਂ ਨਤੀਜਿਆਂ ਨੂੰ ਮੰਨਦਾ, ਇਹ ਟੋਟਲ ਧਾਂਦਲੀ ਹੋਈ ਹੈ। ਔਰ ਧਾਂਦਲੀ ਤੋਂ ਬਾਅਦ ਇਹ ਜਿੱਤਣ ਦਾ ਦਾਅਵਾ ਕਰਨ ਵਾਲੇ ਨੇ ਜਿਹੜੇ ਹੁਣ ਇਹ ਦਾਅਵਾ ਕਰ ਰਹੇ ਨੇ ਕਿ ਅਸੀਂ ਕਸ਼ਮੀਰ ਦੇ ਅੰਦਰ ਆਪਣੀ ਰਿਆਸਤੀ ਸਰਕਾਰ ਬਣਾਉਣ ਜਾ ਰਹੇ ਹਾਂ। ਅਸਲ ਦੇ ਵਿੱਚ ਤੇ ਫੈਡਰਲ ਦੇ ਵਿੱਚ ਇਹਨਾਂ ਦੀ ਜਿਹੜੀ ਸਰਕਾਰ ਆ, ਉਹਦਾ ਵੀ ਧਰਮ ਤਖਤਾ ਡਿੱਗਣ ਵਾਲਾ ਹੈ, ਤੇ ਉਹਨਾਂ ਦੀ ਸਰਕਾਰ ਦਾ ਤੇ ਨਹੀਂ ਡਿੱਗਣ ਵਾਲਾ, ਨਾਲ ਇਤਿਹਾਦੀ ਤੁਸੀਂ ਵੀ ਜੇ, ਫਿਰ ਬੇੜਾ ਤੇ ਤੁਹਾਡਾ ਵੀ ਰੁਲੇਗਾ। ਇਹ ਧਮਕੀ ਹੁਣ ਇਨਡਾਇਰੈਕਟਲੀ ਇਹ ਦਿੱਤੀ ਜਾ ਰਹੀ ਹੈ ਕਿ ਤੁਹਾਡਾ ਸਾਡਾ ਇਤਿਹਾਦ ਖਤਮ, ਵਿਹੜੇ 'ਚ ਕੰਧ, ਤੁਸੀਂ ਆਪਣੇ ਘਰ ਖੁਸ਼ ਤੇ ਅਸੀਂ ਆਪਣੇ ਘਰ ਖੁਸ਼। ਇਹ ਹੁਣ ਸਿਆਸੀ ਲੈਦੇ ਆ ਜਿਹੜੀ ਉਹ ਸ਼ੁਰੂ ਹੋਈ ਪਈ ਹੈ, ਔਰ ਇਹ ਖਿੱਚਾਤੂਈ ਹੈ ਜਿਹੜੀ, ਇਹ ਉਹਦਾ ਰੂਪ ਹੀ ਹੈ। ਔਰ ਇਸ ਵੇਲੇ ਸਿਰਫ ਬਿਆਨਬਾਜ਼ੀ ਚੱਲ ਰਹੀ ਹੈ। ਸਿੰਧ 'ਚ ਲੀਥੀਅਮ ਨਿਕਲ ਆਈ ਹੈ। ਲੋਕੀ ਖਾਬ ਵੇਖ ਰਹੇ ਨੇ ਕਿ ਪਾਕਿਸਤਾਨ 'ਚ ਹੁਣ ਲੀਥੀਅਮ ਬੈਟਰੀਆਂ ਸਸਤੀਆਂ ਹੋ ਜਾਣਗੀਆਂ। ਕੀ ਅਪਡੇਟ ਆ? ਅਪਡੇਟ ਇਹ ਹੈ ਕਿ ਜੀ ਸਿੰਧ ਦਾ ਇਲਾਕਾ ਹੈ ਖੈਰਪੁਰ,
ਉੱਥੇ ਇੱਕ ਖੂਹ ਪੁੱਟਿਆ ਜਾ ਰਿਹਾ ਸੀਗਾ। ਪਹਿਲਾਂ ਤੇ ਇਹ ਦੱਸਦਾ ਕਿ ਇਹ ਸਰਕਾਰੀ ਪੱਧਰ ਦੇ ਉੱਤੇ OGDCL ਹੈ ਇੱਕ ਇਦਾਰਾ, ਔਰ ਪਾਕਿਸਤਾਨ ਇੰਸਟੀਚਿਊਟ ਆਫ ਨਿਊਕਲੀਅਰ ਸਾਇੰਸ ਐਂਡ ਟੈਕਨੋਲੋਜੀ, ਪੈਨਸਟੈਕ ਵੀ ਕਹਿੰਦੇ ਨੇ ਇਹਨਾਂ ਨੂੰ। ਇਹਨਾਂ ਦੋਵਾਂ ਨੇ ਇੱਕ ਸਮਝੌਤੇ ਦੇ ਤਹਿਤ ਇਹ ਖੂਹ ਪੁੱਟਣੇ ਸ਼ੁਰੂ ਕੀਤੇ, ਔਰ ਉਸ ਤੋਂ ਬਾਅਦ ਪਤਾ ਲੱਗਾ ਕਿ ਜੀ ਇਹ ਖੂਹ ਪੁੱਟਣ ਤੋਂ ਬਾਅਦ ਲੀਥੀਅਮ ਜਿਹੜੀ ਨਿਕਲ ਆਈ। ਮੈਂ ਪਹਿਲਾਂ ਪ੍ਰਵੀਨ ਇਹ ਵੀ ਦੱਸਦਾ ਵਾਂ ਕਿ ਲੀਥੀਅਮ ਦੁਨੀਆ ਦੀ ਸਭ ਤੋਂ ਹਲਕੀ ਧਾਤ ਹੈ, ਔਰ ਲੀਥੀਅਮ ਨੂੰ ਵਾਈਟ 골ਡ ਵੀ ਆਖਿਆ ਜਾਂਦਾ ਹੈ, ਚਿੱਟਾ ਸੋਨਾ, ਯਾਨੀ ਏਡੀ ਕੀਮਤੀ ਧਾਤ ਹੈ। ਉਹ ਤੋਂ ਖੈਰਪੁਰ ਚੋਂ ਨਿਕਲ ਆਈ। ਉਸ ਤੋਂ ਬਾਅਦ ਫਿਰ ਹਲਚਲ ਮਚ ਗਈ। ਹੁਣ ਇਸ ਟਾਈਮ ਪੂਰੇ ਸਿੰਧ ਦੇ ਅੰਦਰ 10 ਨਵੇਂ ਖੂਹ ਨੇ ਜਿਹੜੇ ਪੱਟੇ ਜਾ ਰਹੇ ਨੇ, ਤਾਂ ਜੇ ਪਤਾ ਲੱਗ ਸਕੇ ਕਿ ਇਹ ਲੀਥੀਅਮ ਕਿੱਥੇ ਕਿੱਥੇ ਹੈ, ਕਿੰਨੇ ਦੇ ਜ਼ਖੀਰੇ ਗੁਦਾਮ ਨੇ, ਜ਼ਮੀਨ ਦੇ ਥੱਲੇ ਲੁਕੇ ਖਜ਼ਾਨੇ ਨੇ ਜਿਹੜੇ, ਇਹ ਉਹਨਾਂ ਦੀ ਜਾਂਚ ਵਾਸਤੇ ਰਹਿ ਗਿਆ। ਪਾਕਿਸਤਾਨ 'ਚ ਲੀਥੀਅਮ ਬੈਟਰੀ ਦੇ ਸਸਤੇ ਹੋਣ ਦਾ ਕੰਮ। ਇਹ ਲੀਥੀਅਮ ਜਦੋਂ ਨਿਕਲੇਗੀ ਤੇ ਇਹ ਰਾ ਪੋਜੀਸ਼ਨ 'ਚ ਨਿਕਲਣੀ, ਬਿਲਕੁਲ ਠੀਕ ਹੈ। ਉਸ ਤੋਂ ਬਾਅਦ ਇਹਨੂੰ ਰਿਫਾਈਨ ਕਰੀਦਾ, ਰਿਫਾਈਨ ਕਰਕੇ ਇਹ ਅਸਲੀ ਸ਼ਕਲ ਦੇ ਵਿੱਚ ਹੈ ਜਿਹੜੀ, ਜਾਂ ਉਹ ਰੂਪ ਜਿਹੜਾ ਜਿਹਨੂੰ ਅਸੀਂ ਕਮਰਸ਼ੀਅਲ ਰੂਪ ਕਹਿੰਦੇ ਆ, ਉਹਦੇ 'ਚ ਆਂਦੀ ਹੈ। ਅਜੇ ਤੇ ਲੱਭੀ ਇਹ ਏਦਾਂ ਹੀ ਆ ਕਿ ਇਹ ਪਟਾਕਾ ਪੈ ਗਿਆ ਤੇ ਹਲਾ ਲਾਲਾ ਹੋ ਗਈ ਤੇ ਅਸੀਂ ਇਹ ਕਰ ਲਿਆ ਤੇ ਉਹ ਕਰ ਲਿਆ। ਅਸੀਂ ਅਸਲ 'ਚ ਨਾ ਜਿਹਨੂੰ ਕਹਿੰਦੇ ਨੇ ਕਿ ਤਬੀਅਤ ਵੱਲੋਂ ਹੋਜਲੀ ਤਬੀਅਤ ਦੇ ਮਾਲਕ ਆ। ਲੀਥੀਅਮ ਨਿਕਲ ਆਈ ਹੈ, ਬਸ ਸਵੇਰੇ ਬੈਟਰੀਆਂ ਆਪਣੀਆਂ ਮਾਰਕੀਟ 'ਚ। ਰੌਲਾ ਇਹ ਹੈ ਕਿ ਲੋਕਾਂ ਦੇ ਦੁੱਖ ਨੂੰ ਸਮਝਣਾ ਚਾਹੀਦਾ ਆ। ਪਾਕਿਸਤਾਨ 'ਚ ਬਿਜਲੀ ਦਾ ਘਾਲ, ਔਰ ਪਾਕਿਸਤਾਨ 'ਚ ਇਸ ਬਿਜਲੀ ਦੇ ਘਾਲ ਕਾਰਨ ਪ੍ਰਵੀਨ ਇਹ ਲੀਥੀਅਮ ਹੈ ਜਿਹੜੀ ਸਿਰਫ ਜਨਵਰੀ 2024 ਤੋਂ ਲੈ ਕੇ ਜੂਨ 2026, ਠੀਕ ਹੈ ਨਾ, ਇਹਦੇ ਤੱਕ ਪੂਰੇ ਪਾਕਿਸਤਾਨ 'ਚ 6.004 ਗੈਗਾਵਾਟ ਦੀਆਂ ਜਿਹੜੀਆਂ ਲੀਥੀਅਮ ਬੈਟਰੀਆਂ ਨੇ ਇਹ ਬਾਹਰੋਂ ਮੰਗਵਾਈਆਂ ਗਈਆਂ। ਪਾਕਿਸਤਾਨ 'ਚ ਜਿੰਨੀ ਲੀਥੀਅਮ ਬੈਟਰੀ ਹੈ ਜਾਂ ਤੇ ਰੈਡੀਮੇਡ ਬਣੀ ਬਣਾਤੀ ਬਾਹਰੋਂ ਮੰਗਾਈ ਜਾ ਰਹੀ ਹੈ, ਜਾਂ ਇਹਦੇ ਸਪੇਅਰ ਪਾਰਟਸ ਨੇ ਜਿਹੜੇ ਉਹ ਮੰਗਵਾ ਕੇ ਤੇ ਉਸ ਤੋਂ ਬਾਅਦ ਇਹਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ, ਜਾਂ ਤੀਜਾ ਰਾਹ ਜਿਹੜਾ ਇਹਨਾਂ ਦੇ ਤਹਿਤ ਇਹ ਕੁੱਲ ਮਾਲੀਅਤ ਯਾਨੀ ਪਾਕਿਸਤਾਨੀਆਂ ਨੇ ਪਾਕਿਸਤਾਨ ਤੋਂ ਬਾਹਰੋਂ 1 ਅਰਬ 36 ਕਰੋੜ ਡਾਲਰ, ਰੁਪਈਏ ਨਹੀਂ, 36 ਕਰੋੜ ਡਾਲਰਾਂ ਦੀਆਂ ਇਹ ਬੈਟਰੀਆਂ ਨੇ ਜਿਹੜੀਆਂ ਇਹ ਮੰਗਵਾ ਲਈਆਂ ਨੇ। ਔਰ ਇਹਨਾਂ ਦੀ ਕੁੱਲ ਮਾਲੀਅਤ ਜਿਹੜੀ ਉਹ ਕਹਿੰਦੇ ਨੇ ਕਿ 454.7 ਮਿਲੀਅਨ ਡਾਲਰ ਹੈ ਜਿਹੜੀ ਉਹ ਬਣਦੀ ਹੈ। ਪਾਕਿਸਤਾਨ ਦਾ ਸੂਬਾ ਸਿੰਧ ਹੈ ਜਿਹੜਾ, ਉੱਥੇ ਆਇਲ ਐਂਡ ਗੈਸ ਡਿਵੈਲਪਮੈਂਟ ਕੰਪਨੀ OGDCL ਤੇ ਲੀਥੀਅਮ ਦੇ ਜਿਹੜੇ ਮਾਮਲੇ ਇਹ ਅੱਗੇ ਤੁਰੇ। ਸੋ ਹਜੇ ਲਭਾਣ ਵਾਲਾ ਮਾਮਲਾ ਜਿਹੜਾ ਉਹ ਚੱਲ ਰਿਹਾ ਹੈ, ਹਜੇ ਉਹ ਸਸਤੀਆਂ ਬੈਟਰੀਆਂ ਵਾਲਾ ਪੈਂਡਾ ਬੜੀ ਦੂਰ ਆ। ਜਦੋਂ ਪ੍ਰੋਸੈਸ ਪਲਾਂਟ ਲੰਘਣਗੇ, ਇਹ ਕਮਰਸ਼ੀਅਲ ਰੂਪ 'ਚ ਆਏਗੀ, ਇਹ ਸੁਪਨੇ ਉਦੋਂ ਹੀ ਸੱਚ ਹੋਣਗੇ ਜੀ। ਪੀਟੀਏ ਨੇ ਈ-ਸਿਮ ਲਈ 1500 ਰੁਪਇਆ ਫੀਸ ਲਾਗੂ ਕਰ ਦਿੱਤੀ ਹੈ ਤੇ ਇਹ ਪੂਰੇ ਮੁਲਕ 'ਚ ਹੋਏਗੀ ਜੀ, ਪੂਰੇ ਮੁਲਕ ਵਾਸਤੇ ਸਮੇਤ ਕਸ਼ਮੀਰ ਦੇ ਇਹਨੂੰ ਲਾਗੂ ਕਰ ਦਿੱਤਾ ਗਿਆ ਹੈ। ਔਰ ਇਹ ਜਿਹੜੀ ਸਿਮ ਹੈ ਇਹ ਹੁਣ ਰਵਾਇਤੀ ਸਿਮ ਤੋਂ ਹਟ ਕੇ ਪਾਕਿਸਤਾਨ 'ਚ ਹੁਣ ਤੁਹਾਡੇ ਮੇਰੇ ਮੋਬਾਈਲ ਨੇ ਜਿਹੜੇ, ਬਹੁਤ ਸਾਰੇ ਸਾਡੇ ਦੇਖਣ ਸੁਣਨ ਵਾਲੇ ਨੇ ਜਿਹੜੇ, ਉਹਨਾਂ ਦੇ ਮੋਬਾਈਲ ਨੇ ਜਿਹੜੇ ਉਹ ਰਵਾਇਤੀ ਸਿਮਾਂ ਵਾਲੇ ਨਹੀਂ ਗਏ ਹੈ। ਸੋ ਪਾਕਿਸਤਾਨ 'ਚ ਇਹ ਟੈਕਨੋਲੋਜੀ ਈ-ਸਿਮ ਹੈ ਜਿਹੜੀ ਇਹ ਜ਼ਰਾ ਲੇਟ ਪਹੁੰਚੀ ਹੈ, ਔਰ ਹੁਣ ਇਹ ਆਖਿਆ ਜਾ ਰਿਹਾ ਹੈ ਕਿ ਇਹਨੂੰ ਬਕਾਇਦਾ ਤੌਰ ਤੇ ਲਾਗੂ ਕੀਤਾ ਜਾਏਗਾ। ਸਾਰੇ ਨੈਟਵਰਕਸ ਨੇ ਜਿਹੜੇ ਉਹਨਾਂ ਨੂੰ ਪਾਬੰਦ ਕੀਤਾ ਗਿਆ ਹੈ। 1500 ਰੁਪਇਆ ਜਿਹੜਾ ਫੀਸ ਰੱਖੀ ਗਈ ਹੈ। ਕਸ਼ਮੀਰ, ਗਿਲਗਿਤ ਬਲਤਿਸਤਾਨ, ਪਾਕਿਸਤਾਨ ਭਰ ਵਾਸਤੇ ਇਹ ਫੀਸ ਇੱਕੋ ਜਿਹੀ ਹੈ। ਇਹਨੇ ਕਿ ਉੱਥੇ ਸਸਤੀਆਂ ਹੋਣਗੀਆਂ, ਪੰਜਾਬ 'ਚ ਮੁੱਲ ਬਹੁਤਾ ਆ, ਇੱਕੋ ਜਿਹਾ ਆ। ਫਿਰ 17 ਅਗਸਤ 2026 ਤੋਂ ਇਹਨੂੰ ਲਾਗੂ ਕਰ ਦਿੱਤਾ ਗਿਆ, ਯਾਨੀ 17 ਅਗਸਤ 2026 ਤੋਂ ਇਹ ਪੂਰੇ ਮੁਲਕ ਦੇ ਵਿੱਚ ਇਹ ਸਿਸਟਮ ਹੈ ਜਿਹੜਾ ਇਹਨੂੰ ਲਾਗੂ ਕਰ ਦਿੱਤਾ ਹੈ ਜੀ। ਪੰਜਾਬ ਸਰਕਾਰ ਨੇ ਕਣਕ ਦਾ ਸਰਕਾਰੀ ਮੁੱਲ 3800 ਰੁਪਇਆ ਮਨ ਐਲਾਨ ਕੀਤਾ ਸੀ, 5000 ਤੱਕ ਕਿੱਦਾਂ ਪੜ ਗਿਆ ਜੀ? 5000 ਤੱਕ ਇਸ ਤਾਂ ਅਪੜਿਆ ਕਿ 3800 ਰੁਪਇਆ ਐਲਾਨੇ ਆ, ਔਰ ਮਜਬੂਰੀ 'ਚ ਕਿਸਾਨ ਨੇ ਜਿਹੜੇ ਉਹਨਾਂ ਨੂੰ 3100 ਤੋਂ ਲੈ ਕੇ ਪ੍ਰਵੀਨ 3300 ਰੁਪਏ ਤੱਕ ਮਣ ਦੇ ਹਿਸਾਬ ਦੇ ਨਾਲ ਆੜਤੀਆਂ ਨੂੰ, ਗੋਦਾਮਾਂ ਵਾਲਿਆਂ ਨੂੰ ਉਹਨਾਂ ਨੂੰ ਵੇਚਣੀ ਪਈ। ਵਿਕ ਗਈ। 4 ਤੋਂ 5 ਮਹੀਨੇ ਲੰਘੇ, ਗੋਦਾਮ ਜਿਨ੍ਹਾਂ ਦੇ ਭਰੇ ਸੀਗੇ ਉਹਨਾਂ ਨੇ ਕਣਕ ਦਾ ਮੁੱਲ ਵਧਾ ਦਿੱਤਾ ਹੈ। ਹੁਣ ਉਹ ਕਣਕ ਦਾ ਮੁੱਲ ਵਧਣ ਕਾਰਨ ਇਸ ਵੇਲੇ ਪੂਰੇ ਮੁਲਕ ਦੇ ਵਿੱਚ ਰੋਟੀ ਦਾ, ਨਾਨ ਦਾ ਮੁੱਲ ਹੈ ਜਿਹੜਾ ਉਹ ਵਧਿਆ ਪਿਆ। ਕਿਸਾਨ ਤੇ ਚੀਕਣ ਡਿਆ ਕਿ 2 ਸਾਲ ਤੋਂ ਸਰਕਾਰ ਨੇ ਕਣਕ ਦਾ ਇਮਦਾਦੀ ਮੁੱਲ ਹੈ ਜਿਹੜਾ ਉਹ ਤੈਅ ਨਹੀਂ ਕੀਤਾ। ਸਰਕਾਰੀ ਰੇਟ ਜਿਹੜਾ ਉਹ 5000 ਰੁਪਇਆ ਜਿਹੜਾ ਉਹ ਮੰਨਦਾ ਹੋਣਾ ਚਾਹੀਦਾ ਸੀਗਾ। ਸਾਡੇ ਕੋਲੋਂ ਔਣੇ ਪੌਣੇ ਇਹ ਜਿਹੜੀ ਇਹ ਇਹਨਾਂ ਨੇ ਖਰੀਦੀ ਹੈ। ਐਰ ਕਿਤੇ ਇਹ ਆਖਿਆ ਜਾ ਰਿਹਾ ਸੀਗਾ ਕਿ ਜੀ ਥਰਡ ਪਾਰਟੀ ਹੈ ਜਿਹੜੀ ਉਹਦੇ ਰਾਹੀਂ ਅਸੀਂ ਖਰੀਦ ਰਹੇ ਤਾਂ ਕਿ ਕਿਸਾਨ ਨੂੰ ਵੱਧ ਤੋਂ ਵੱਧ ਫਾਇਦਾ ਆਪਣੇ। ਕਿੱਥੇ ਆ ਫਾਇਦਾ? ਰੋਟੀ ਮਹਿੰਗੀ, ਆਟਾ ਮਹਿੰਗਾ, ਨਾਨ ਮਹਿੰਗਾ, ਕਣਕ ਜਿਹੜੀ ਉਹ ਸਸਤੀ ਲੈ ਕੇ ਤੇ ਕਣਕ ਉਹ ਵੀ ਹੁਣ ਉੱਤੇ ਤਾਂ ਨੂੰ ਚਲੀ ਗਈ। ਇਹ ਵਿਚਕਾਰਲੇ ਵਿਚੋਲੇ ਨੇ ਜਿਹੜੇ, ਬ੍ਰੋਕਰਸ ਨੇ ਜਿਹੜੇ, ਇਹ ਵਪਾਰੀ ਨੇ ਜਿਹੜੇ, ਆੜਤੀਏ ਨੇ ਜਿਹੜੇ, ਇਹ ਉਹਨਾਂ ਦੀਆਂ ਦਿਹਾੜੀਆਂ ਪ੍ਰਵੀਨ ਲੱਗ ਰਹੀਆਂ ਨੇ ਜੀ। ਮਸੂਦੇ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹ ਇਹ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ, ਟਿਕਟੌਕ ਹੈ, ਉਹਦੇ ਤੇ ਵੇਖ ਵੀ ਸਕਦੇ ਜੇ। ਹਫਤੇ 5 ਦਿਨ ਖਬਰਾਂ ਅਮਰੀਕਾ ਮੁਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।